ਸਭ ਤੋਂ ਪਹਿਲਾਂ ਵੈਦਰ ਨੂੰ ਲੈ ਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕੱਲ ਰਾਤ ਤੋਂ ਲਗਾਤਾਰ ਬਹੁਤ ਜ਼ੋਰ ਦੇ ਨਾਲ ਜਿਹੜਾ ਮੀਂਹ ਆ ਉਹ ਪੈ ਰਿਹਾ। ਹੁਣ ਇਸ ਤੋਂ ਬਾਅਦ ਜਿਹੜਾ ਸਦਰਨ ਕੈਲੀਫੋਰਨੀਆ ਵੱਲ ਜਿਹੜਾ ਮੀਂਹ ਆ ਜਿਹੜਾ ਸਟਾਰਮ ਆ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਹਾਈਵੇਜ਼ ਆ ਉਹਨਾਂ ਦੇ ਉੱਤੇ ਟ੍ਰੈਫਿਕ ਬੜੀ ਜਿਹੜਾ ਬੁਰੀ ਤਰ੍ਹਾਂ ਇਸ ਟਾਈਮ ਦੇ ਉੱਤੇ ਬਹੁਤ ਰਸ਼ ਹੋਇਆ ਹੋਇਆ, ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਜੋ ਹਾਈਵੇ 99 ਆ ਉੱਥੇ ਟ੍ਰੈਫਿਕ ਡਿਲੇ ਆ ਬਹੁਤ। I-5 ਦੇ ਉੱਤੇ ਕਈ ਜਗ੍ਹਾ ਦੇ ਉੱਤੇ ਜੋ ਕ੍ਰੈਸ਼ ਆ ਉਹ ਹੋਏ ਹੈਗੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੱਸ ਰਹੀ ਆ ਮੋਡੈਸਟੋ ਏਰੀਏ ਦੇ ਵਿੱਚ ਜਿਹੜਾ ਸਾਊਥ ਬਾਉਂਡ ਹਾਈਵੇ 99 ਆ ਉੱਥੇ ਫਲੱਡਿੰਗ ਆ ਨਾਰਥ ਆਫ ਟੋਲਮਨੀ ਬੁਲੇਵਰਡ, ਜਿੱਥੇ ਕਿ ਇੱਕ ਕੈਂਸਸ ਐਵਨਿਊ ਦੇ ਉੱਤੇ ਵੱਡੇ ਜਿਹੜਾ ਬਿਗ ਰਿਗ ਆ ਉਹ ਕ੍ਰੈਸ਼ ਹੋਇਆ ਹੈਗਾ ਆ। ਇਸੇ ਤਰ੍ਹਾਂ ਇੱਕ ਬਿਗ ਰਿਗ ਸਾਊਥ ਬਾਉਂਡ I-5 ਜੇ ਸਟਰੀਟ ਦੇ ਉੱਤੇ ਜੈਕ ਨਾਈਫ ਹੋਇਆ ਆ। ਤੇ 24 ਘੰਟੇ ਰੇਨਫਾਲ ਜੋ ਆ ਉਹਦੀ ਜੇ ਰਿਪੋਰਟ ਦੱਸਦੇ ਜਾਈਏ ਬਹੁਤ ਜ਼ਿਆਦਾ ਜਿੱਦਾਂ ਮੀਂਹ ਪਿਆ ਹੈਗਾ। ਖਾਸ ਕਰਕੇ ਸੈਨੋਜ਼ੇ ਏਰੀਏ 'ਚ ਵੀ, ਸਟਾਕਟਨ 'ਚ 1.48 ਇੰਚ ਪਿਆ, ਪੈਰਾਡਾਈਜ਼ 'ਚ 3.55, ਮੋਡੈਸਟੋ 'ਚ 1 ਇੰਚ ਦੇ ਲਾਗੇ ਪਿਆ ਹੈਗਾ ਆ। ਤੇ ਬੇ ਏਰੀਏ ਦੇ ਵਿੱਚ ਵੀ ਲਗਾਤਾਰ ਕੱਲ ਰਾਤ ਦਾ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਬਹੁਤ ਸਾਰੇ ਏਰੀਏ ਦੇ ਵਿੱਚ ਹਜੇ ਵੀ ਜਿਹੜੀਆਂ ਕਾਰਾਂ ਆ ਉਹਨਾਂ ਨੂੰ ਚੇਨ ਰਿਕੁਆਇਰਡ ਆ, ਖਾਸ ਕਰਕੇ ਜੇ ਤੁਸੀਂ ਲੇਕ ਤਾਹੋ ਵੱਲ ਨੂੰ ਜਾ ਰਹੇ ਹੈਗੇ ਆ। ਤੇ ਇਹ ਫਲੱਡਿੰਗ ਜਿਹੜੀ ਆ ਕਈ ਜਗ੍ਹਾ ਤੇ ਹਾਈਵੇ 99 ਤੇ। ਸੋ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਤੁਸੀਂ ਸੈਕਰਾਮੈਂਟੋ, ਜੁਬਾ ਸਿਟੀ ਤੋਂ ਲੈ ਕੇ ਇੱਧਰ ਬੇਕਰਸਫੀਲਡ 99 ਤੇ ਜਾ ਰਹੇ ਆ, CHP ਰਿਪੋਰਟ ਕਰ ਰਹੀ ਆ ਕਈ ਜਗ੍ਹਾ ਦੇ ਉੱਤੇ 99 ਫਲੱਡ ਹੋਇਆ ਹੈਗਾ ਆ। ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ, ਸੋ ਬੜੇ ਧਿਆਨ ਦੇ ਨਾਲ ਚੱਲੋ। ਤੇ ਇਸ ਤੋਂ ਬਾਅਦ ਜੋ ਰੇਨ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਜਾ ਰਹੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਨੈਸ਼ਨਲ ਵੈਦਰ ਸਰਵਿਸ ਨੇ ਜੋ ਫਲੱਡ ਐਡਵਾਈਜ਼ਰੀ ਆ ਉਹ ਫਲੱਡ ਵਾਚ ਇਸ਼ੂ ਕੀਤਾ ਆ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਾਈਂ, ਔਰੇਂਜ, ਸੈਨ ਬਰਨਾਰਡੀਨੋ, ਰਿਵਰਸਾਈਡ ਕਾਉਂਟੀ ਦੇ ਵਿੱਚ। ਜੀ ਬਿਲਕੁਲ। ਸੋ ਕਈ ਥਾਵਾਂ ਦੇ ਉੱਤੇ ਜਿਹੜਾ ਇਸ ਟਾਈਮ ਜਿਹੜੀ ਸਮੱਸਿਆ ਹੈ ਉਹ ਬਣੀ ਪਈ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਪੂਰੇ ਵੈਦਰ ਪੂਰੇ ਅਮਰੀਕਾ ਦੇ ਵਿੱਚ ਇਸ ਵਿੰਟਰ ਵੈਦਰ ਦੇ ਚੱਲਦੇ, ਕੈਲੀਫੋਰਨੀਆ ਵਿੱਚ ਤਾਂ ਮੀਂਹ ਪੈਣਾ ਹੁਣ ਸ਼ੁਰੂ ਹੋਇਆ ਆ ਜ਼ਿਆਦਾ, ਐਟਮੋਸਫੇਰਿਕ ਰਿਵਰ ਦੇ ਜਿਹੜੇ ਉਹ ਤਹਿਤ। ਬਾਕੀ ਕਈ ਥਾਵਾਂ ਦੇ ਉੱਤੇ ਆਰਟਿਕ ਬਲਾਸਟ, ਬਹੁਤ ਭਾਰੀ ਬਰਫ਼ਬਾਰੀ ਦੇ ਕਰਕੇ US ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ ਹੈਗੀਆਂ। ਸਬ ਫਰੀਜ਼ਿੰਗ ਕੰਡੀਸ਼ਨਸ ਦੇ ਨਾਲ ਰੋਡਵੇਜ਼ ਦੇ ਵਿੱਚ ਉੱਤੇ ਚੱਲਣਾ ਬਹੁਤ ਔਖਾ ਜਿਹੜਾ ਹੋਇਆ ਪਿਆ ਆ। ਹੁਣ ਤੱਕ 72 ਲੋਕਾਂ ਦੀ ਜਿਹੜੀ ਮੌਤ ਆ ਨੇਸ਼ਨ ਵਾਈਡ ਇਹ ਹੋ ਚੁੱਕੀ ਆ ਜਨਵਰੀ ਮਹੀਨੇ ਦੇ ਵਿੱਚ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਉਹ ਮੌਤਾਂ ਆ ਹਾਈਪੋਥਰਮੀਆ ਤੇ ਰੋਡ ਐਕਸੀਡੈਂਟਸ ਦੇ ਕਰਕੇ ਹੋ ਰਹੀਆਂ ਹੈਗੀਆਂ ਆ। ਮੈਮਫਿਸ ਟੈਨੇਸੀ ਤੋਂ ਕਹਿੰਦੇ ਵੀ ਲੱਗੇ ਹੋਏ ਸੀ ਰਾਊਂਡ ਦਾ ਕਲੌਕ, ਜਿਹੜੀਆਂ ਪਾਈਪ ਵਗੈਰਾ ਟੁੱਟ ਗਈਆਂ ਹੈਗੀਆਂ। ਲੋ ਪ੍ਰੈਸ਼ਰ ਜਿਹੜਾ ਉਹ ਬਣਿਆ ਪਿਆ ਆ, ਕਈ ਥਾਵਾਂ ਦੇ ਉੱਤੇ ਬਿਜਲੀ ਗਈ ਆ। 7 ਲੱਖ ਤੋਂ ਵੱਧ ਲੋਕ ਇਕੱਲੇ ਉਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਤੋਂ, ਯੂਟਿਲਿਟੀਜ਼ ਤੋਂ ਬਗੈਰ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਹਰ ਥਾਂ ਦੇ ਉੱਤੇ ਹਾਲਾਤ ਖਾਸੇ ਮੰਦੇ ਜਿਹੜੇ ਆ ਉਹ ਬਣੇ ਪਏ ਆ। ਆਲਦੋ ਜਿਹੜੀਆਂ NFL ਦੀਆਂ ਗੇਮਸ ਵਗੈਰਾ ਜਿਹੜੀਆਂ ਉਹ ਜ਼ਰੂਰ ਹੋਈਆਂ ਹੈਗੀਆਂ ਆ, ਉਸ ਦੇ ਦੌਰਾਨ ਉਹਦੇ ਬਾਰੇ ਵੀ ਬਾਅਦ 'ਚ ਚਰਚਾ ਕਰਾਂਗੇ। ਪਰ ਸਟੋਰਮ ਦੇ ਚੱਲਦਿਆਂ ਕਾਫੀ ਜ਼ਿਆਦਾ ਜਿਹੜੀ ਸਥਿਤੀ ਆ ਉਹ ਇਸ ਟਾਈਮ ਮਾੜੀ ਬਣੀ ਪਈ ਆ। ਤੇ ਕੈਲੀਫੋਰਨੀਆ ਵਾਲੇ ਖਾਸ ਧਿਆਨ ਦੇਣ, LA ਵਾਲੇ ਬਲਵਿੰਦਰ ਸਿੰਘ ਜੀ ਸਾਨੂੰ ਫੇਸਬੁੱਕ ਦੇ ਉੱਤੇ ਦੱਸ ਰਹੇ, ਕਹਿੰਦੇ ਤੜਕੇ ਸਵੇਰੇ 3 ਵਜੇ ਤੋਂ ਲੈ ਕੇ ਲਗਾਤਾਰ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਆ। ਰੋਡਵੇਜ਼ ਫਲੱਡਡ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ। ਅੱਜ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਰਹੇਗੀ, ਜਿੱਦਾਂ ਪਹਿਲਾਂ ਵੀ ਸੈਕਰਾਮੈਂਟੋ ਵਾਲੇ ਪਾਸੇ ਜਿਹੜਾ ਉਹ ਦੱਸ ਚੁੱਕੇ ਹੈਗੇ ਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਰੋਡ ਜਿਹੜੀਆਂ ਉਹ ਬੰਦ ਆ। ਜੇ ਸਟਰੀਟ ਦੇ ਉੱਤੇ ਇੱਕ ਜੈਕ ਨਾਈਫ ਹੋਇਆ ਪਿਆ ਆ। ਹਾਈਵੇ 50 ਆ ਉੱਥੇ ਜਿਹੜਾ ਕ੍ਰੈਸ਼ ਦੇ ਕਰਕੇ ਜਿਹੜਾ ਉੱਥੇ ਡਿਲੇ ਹੋਇਆ ਪਿਆ ਆ। ਤੇ ਇੱਕ ਹੋਰ ਕ੍ਰੈਸ਼ ਜਿਹੜਾ ਇੱਕ ਵੈਸਟ ਬਾਉਂਡ ਤੇ ਈਸਟ ਬਾਉਂਡ ਦੋਨਾਂ ਦੇ ਉੱਤੇ ਹੀ 50 ਦੇ ਉੱਤੇ ਜਿਹੜੇ ਆ ਉਹ ਕ੍ਰੈਸ਼ ਹੋਏ ਪਏ ਆ, ਜਿਸ ਕਰਕੇ ਇਸ ਟਾਈਮ ਜਿਹੜੀ ਬਹੁਤ ਸਾਰੀ ਥਾਵਾਂ ਦੇ ਉੱਤੇ ਟ੍ਰੈਫਿਕ ਜਾਮ ਜਿਹੜੇ ਉਹ ਲੱਗੇ ਆ। ਬਾਕੀ ਜਦੋਂ ਇੰਨਾ ਮੀਂਹ ਪੈਂਦਾ ਆ, ਪਾਣੀ ਖੜਾ ਹੁੰਦਾ ਹੈ ਬਹੁਤ ਜ਼ਿਆਦਾ, ਬੰਦਾ ਕਈ ਵਾਰੀ ਫਰੀਵੇ ਦੇ ਉੱਤੇ ਤੇਜ਼ ਗੱਡੀ ਕੱਢਣ ਦੀ ਕੋਸ਼ਿਸ਼ ਕਰਦਾ ਆ ਤੇ ਹਾਈਡਰੋਪਲੇਨਿੰਗ ਹੋ ਜਾਂਦੀ ਹੈ, ਉਹਦੇ ਨਾਲ ਗੱਡੀ ਸਕਿਡ ਕਰ ਜਾਂਦੀ ਆ, ਸਲਿੱਪ ਕਰ ਜਾਂਦੀ ਹੈ, ਜਿਹਦੇ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਆ। ਆਪ ਵੀ ਧਿਆਨ ਰੱਖੋ ਤੇ ਬਾਕੀ ਆਲੇ ਦੁਆਲੇ ਵੀ ਨਜ਼ਰ ਰੱਖੋ, ਖਾਸ ਕਰਕੇ ਵੀ ਕੋਈ ਇੱਦਾਂ ਉੱਦਾਂ ਦਾ ਤਾਂ ਨਹੀਂ ਜਿਹੜਾ ਉਹ ਚੱਲ ਰਿਹਾ।
ਸਭ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਕਿਹਾ ਤਾਂ ਹੈਗਾ ਵੀ ਫੋਨ ਵਰਤਣਾ ਨਹੀਂ, ਪਰ ਫਿਰ ਵੀ ਲੋਕ ਫੋਨ ਵਰਤ ਲੈਂਦੇ ਆ। ਪਰ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਵੀ ਬਿਲਕੁਲ ਭਾਈ ਫੋਨ ਨੂੰ ਸਾਈਡ ਤੇ ਹੀ ਰੱਖਿਆ ਜੀ। ਜਾਵੇ। CBS ਤੇ BBC ਨੇ ਮੌਤਾਂ ਦੀ ਗਿਣਤੀ ਅਪਡੇਟ ਕੀਤੀ ਆ। ਉਹ ਕਹਿੰਦੇ ਵੀ 92 ਮੌਤਾਂ ਰਾਤ ਕੱਲ ਜਿਹੜਾ ਐਤਵਾਰ ਤੱਕ ਹੋ ਚੁੱਕੀਆਂ ਆ ਇਸ ਵੈਦਰ ਦੇ ਨਾਲ। ਟੈਨਸੀ ਦੇ ਵਿੱਚ 25 ਹੋ ਚੁੱਕੀਆਂ ਤੇ 16 ਓਰੇਗਨ ਦੇ ਵਿੱਚ। ਇਸ ਤੋਂ ਬਿਨਾਂ ਇਲੀਨੋਇਸ, ਕੰਟਕੀ, ਮਿਸੀਸਿਪੀ, ਨਿਊਯਾਰਕ, ਨਿਊ ਜਰਸੀ, ਪੈਂਸਿਲਵੇਨੀਆ, ਵਾਸ਼ਿੰਗਟਨ ਤੇ ਵਿਸਕੌਨਸਨ ਦੇ ਵਿੱਚ ਵੀ ਜਿਹੜੀਆਂ ਮੌਤਾਂ ਆ ਉਹ ਹੋਈਆਂ ਹੈਗੀਆਂ। ਤੇ ਕਈ ਜਗ੍ਹਾ ਦੇ ਉੱਤੇ ਦਾ ਟੈਂਪਰੇਚਰ -20 30 ਡਿਗਰੀ ਤੱਕ ਜਿਹੜਾ ਆ ਪਹੁੰਚਿਆ ਹੋਇਆ ਹੈ।